ਅਗਲੀ ਗੱਲ ਕਰੀਏ ਕੈਲੀਫੋਰਨੀਆ ਦੇ ਵਿੱਚ ਇੱਕ ਬਿੱਲ ਜਿਸ ਦੇ ਤਹਿਤ ਗੂਗਲ ਤੇ ਮੈਟਾ ਵਰਗੀਆਂ ਟੈਕ ਜਾਇੰਟਸ ਆ ਉਹਨਾਂ ਨੂੰ ਜਿਹੜੇ ਕੰਟੈਂਟ ਕ੍ਰੀਏਟ ਕਰਨ ਵਾਲੀਆਂ ਨਿਊਜ਼ ਏਜੰਸੀਜ਼ ਆ ਜਾਂ ਅਖਬਾਰਾਂ ਆ ਉਹਨਾਂ ਨੂੰ ਪੇ ਕਰਨਾ ਪਊਗਾ। ਇਸ ਬਿੱਲ ਨੇ ਇੱਕ ਹੋਰ ਹਰਡਲ, ਇੱਕ ਹੋਰ ਔਕੜ ਪਾਰ ਕਰ ਲਈ ਆ। ਇਹ ਬਿੱਲ ਬਾਈਪਾਰਟੀਜ਼ਨ ਸਪੋਰਟ ਦੇ ਨਾਲ ਅਸੈਂਬਲੀ ਜੁਡੀਸ਼ਰੀ ਕਮੇਟੀ ਦੀ ਹੀਅਰਿੰਗ ਦੇ ਵਿੱਚ ਅੱਜ ਅੱਗੇ ਵੱਧ ਚੁੱਕਾ ਆ। ਸੋ ਦੋਨਾਂ ਹੀ ਤਰਫੋਂ ਦੇ ਜਿਹੜੇ ਲਾਅ ਮੇਕਰਸ ਆ ਉਹ ਇਸ ਚੀਜ਼ ਦੀ ਸ਼ਾਦੀ ਭਰਦੇ ਆ ਵੀ ਗੂਗਲ ਤੇ ਮੈਟਾ ਵਰਗੀਆਂ ਕੰਪਨੀਆਂ ਜਿਹੜੀਆਂ ਕਿ ਆਪਣੇ ਪਲੇਟਫਾਰਮਸ ਦੇ ਉੱਤੇ ਖਬਰਾਂ ਦਿਖਾਉਂਦੀਆਂ ਆ ਉਹਨਾਂ ਨੂੰ ਮੀਡੀਆ ਕੰਪਨੀਜ਼ ਨੂੰ ਪੇ ਜਿਹੜਾ ਉਹ ਕਰਨਾ ਚਾਹੀਦਾ ਆ, ਜਿਹੜੀ ਉਸ ਤੋਂ ਐਡਵਰਟਾਈਜ਼ਮੈਂਟ ਰੈਵਨਿਊ ਜਨਰੇਟ ਕੀਤਾ ਜਾਂਦਾ ਆ। ਜਿਹੜੇ ਸਪੋਰਟਰਸ ਆ ਇਸ ਬਿੱਲ ਦੇ ਉਹ ਕਹਿ ਰਹੇ ਆ ਵੀ ਇਹ ਇੱਕ ਲਾਈਫ ਲਾਈਨ ਹੋਊਗੀ, ਖਾਸ ਕਰਕੇ ਸਥਾਨਕ ਲੋਕਲ ਜਿਹੜੀਆਂ ਨਿਊਜ਼ ਆਰਗੇਨਾਈਜੇਸ਼ਨਸ ਦੇ ਲਈ ਜਿਨ੍ਹਾਂ ਦੇ ਰੈਵਨਿਊਜ਼ ਆ ਉਹ ਬਿਲਕੁਲ ਡਿੱਗ ਗਏ ਸੀਗੇ ਡਿਜੀਟਲ ਐਰਾ ਦੇ ਵਿੱਚ ਆਉਣ ਦੇ ਲਈ। ਇਸ ਬਿੱਲ ਦੇ ਤਹਿਤ 70% ਜਿਹੜਾ ਰੈਵਨਿਊ ਜਨਰੇਟ ਹੋਊਗਾ ਐਡਵਰਟਾਈਜ਼ਮੈਂਟ ਤੋਂ, ਇਹਨਾਂ ਖਬਰਾਂ ਤੋਂ, ਉਸ ਦਾ 70% ਇਹਨਾਂ ਲੋਕਲ ਨਿਊਜ਼ ਆਰਗੇਨਾਈਜੇਸ਼ਨ ਨੂੰ ਦੇਣਾ ਜਿਹੜਾ ਉਹ ਜ਼ਰੂਰੀ ਹੋਊਗਾ ਤਾਂ ਜੋ ਉਹ ਵੀ ਆਪਣੇ ਰਿਪੋਰਟਰਸ ਦੀਆਂ ਜਿਹੜੀਆਂ ਸੈਲਰੀਜ਼ ਆ ਉਹ ਪੇ ਕਰ ਸਕਣ। ਹੁਣ ਇਵੈਂਚੁਅਲੀ ਇਹ ਜਿਹੜਾ ਬਿੱਲ ਆ ਉਹ ਸਦਨ ਦੇ ਵਿੱਚ ਜਾਊਗਾ, ਜਿੱਥੇ ਕਮੇਟੀ 'ਚ ਇਸ ਨੂੰ ਦੋਨੋਂ ਪਾਸੋਂ ਸਹਿਮਤੀ ਮਿਲੀ ਆ ਤਾਂ ਲੱਗਦਾ ਆ ਵੀ ਇੱਥੇ ਵੀ ਇਹ ਪਾਸ ਹੋ ਜਾਊਗਾ। ਜਿਹੜੇ ਡੈਮੋਕ੍ਰੇਟਸ ਆ ਉਹ ਕਹਿੰਦੇ ਇਹਦੇ ਵਿੱਚ ਵੀ ਕੈਲੀਫੋਰਨੀਆ ਨੇ ਪਿਛਲੇ ਇੱਕ ਦਹਾਕੇ 'ਚ 100 ਤੋਂ ਵੱਧ ਨਿਊਜ਼ ਆਰਗੇਨਾਈਜੇਸ਼ਨਸ ਲੂਜ਼ ਕੀਤੀਆਂ ਆ ਕਿਉਂਕਿ ਉਹਨਾਂ ਨੂੰ ਰੈਵਨਿਊ ਜਨਰੇਟ ਕਰਨ ਦਾ ਕੋਈ ਵੀ ਸਾਧਨ ਹੋਰ ਪ੍ਰਾਪਤ ਨਹੀਂ ਹੋਇਆ। ਮੀਡੀਆ ਦੇ ਵਿੱਚ ਵੀ ਜਿਹੜੀ ਲੇ ਆਫ ਆ ਰਾਜਕਨਵੀਰ ਸਿੰਘ ਜੀ ਕਾਫੀ ਸ਼ੁਰੂ ਹੋ ਗਈ ਆ। ਵੱਖ-ਵੱਖ ਨਿਊਜ਼ਪੇਪਰਸ 'ਚ, ਰੇਡੀਓ ਸਟੇਸ਼ਨ 'ਚ, ਟੀਵੀ ਸਟੇਸ਼ਨ 'ਚ। ਅੱਜ ਨਿਊਯਾਰਕ ਟਾਈਮ ਨੇ ਰਿਪੋਰਟ ਕੀਤਾ ਹੈ ਵੀ ਵਾਈਸ ਕੰਪਨੀ ਜੋ ਆ ਉਹ ਬੈਂਕਰਪਸੀ ਫਾਈਲ ਕਰਨ ਜਾ ਰਹੇ ਆ। $5.7 ਬਿਲੀਅਨ ਵੈਲਿਊ ਸੀ ਇੱਕ ਟਾਈਮ ਦੇ ਉੱਤੇ, ਪਰ ਪਿਛਲੇ ਕੁਛ ਮਹੀਨਿਆਂ ਤੋਂ ਕਾਫੀ ਕੋਸ਼ਿਸ਼ ਕਰ ਰਹੇ ਸੀ ਵੀ ਕਿਸੇ ਨਾ ਕਿਸੇ ਤਰ੍ਹਾਂ ਸਾਨੂੰ ਨਵਾਂ ਵਾਇਰ ਮਿਲ ਜਾਏ ਤੇ ਕੋਈ ਵੀ ਵਾਇਰ ਨਹੀਂ ਮਿਲਿਆ। ਇੱਕ ਟਾਈਮ ਦੇ ਉੱਤੇ ਇਸ ਡਿਜੀਟਲ ਮੀਡੀਆ ਨੇ ਪੂਰੀ ਤਰ੍ਹਾਂ ਡਿਜ਼ਨੀ ਤੇ ਫੌਕਸ ਵਰਗੇ ਜੋ ਨਿਊਜ਼ ਆਊਟਲੈਟਸ ਹੈਗੇ ਆ ਉਹਨਾਂ ਨੂੰ ਡਿਸਰਪਟ ਕਰ ਦਿੱਤਾ ਸੀ, ਪਰ ਸਾਰਾ ਕੁਝ ਡਾਊਨ ਜਾ ਰਿਹਾ। ਸੋ ਹੁਣ ਇਹ ਕਹਿੰਦੇ ਵੀ ਇਹ ਕੰਪਨੀ ਵੀ ਬੈਂਕਰਪਸੀ ਫਾਈਲ ਕਰਨ ਜਾ ਰਹੀ ਹੈ ਤੇ ਇਹਦੇ ਨਾਲ ਵੱਡੀ ਗਿਣਤੀ 'ਚ ਲੇ ਆਫ ਵੀ ਹੋਏਗੀ। ਜੀ ਬਿਲਕੁਲ। ਬਜ਼ ਫੀਡ ਕਾਫੀ ਇੱਕ ਪੋਪੂਲਰ ਵੈਬਸਾਈਟ ਆ, ਉਹਨਾਂ ਨੇ ਵੀ ਆਪਣਾ ਜਿਹੜਾ ਨਿਊਜ਼ ਵਾਲਾ ਸੈਕਸ਼ਨ ਆ ਉਸ ਨੂੰ ਬੰਦ ਕਰ ਦਿੱਤਾ ਆ। ਵਾਇਸ ਨਿਊਜ਼ ਉਹ ਬੈਂਕਰਪਟ ਜਿਹੜੇ ਉਹ ਹੋ ਰਹੇ ਆ ਤੇ ਆ ਜਿੱਦਾਂ ਆਪਾਂ ਹੁਣ ਇੱਕ ਪਹਿਲਾਂ ਬਿੱਲ ਦੀ ਗੱਲ ਕਰਕੇ ਹਟੇ ਆ ਉਹ ਮੇ ਵੀ ਇਹਨਾਂ ਦੇ ਲਈ ਲਾਈਫ ਲਾਈਨ, ਪਰ ਇਹ ਕਿਹੜਾ ਕੋਈ ਇਨਵੈਸਟੀਗੇਟਿਵ ਜਾਂ ਕੋਈ ਬਹੁਤ ਜ਼ਿਆਦਾ ਰਿਪੋਰਟਿੰਗ ਕਰਦੇ। ਵਾਈਸ ਵਾਲੇ ਤਾਂ ਇਵੈਂਚੁਅਲੀ ਖੌਰੇ ਕਰਦੇ ਰਹੇ ਹੈਗੇ ਆ, ਪਰ ਸਥਿਤੀ ਅੱਜ ਦੇ ਡਿਜੀਟਲ ਪਲੇਟਫਾਰਮਸ ਦੇ ਵਿੱਚ ਕਾਫੀ ਔਖੀ ਬਣਦੀ ਜਾ ਰਹੀ ਆ ਨਿਊਜ਼ ਆਰਗੇਨਾਈਜੇਸ਼ਨ ਦੇ ਲਈ ਵੀ।